ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ ਅਸਲਾਮ ਵਾਲੇਕਮ। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਤੇ ਮਾਵਾਂ ਨੂੰ ਜੀ ਆਇਆਂ ਨੂੰ। ਅੱਜ ਦੀ ਗੱਲ ਹੈ ਕੋਲਿਆਂ ਦੀ ਦਲਾਲੀ 'ਚ ਮੂੰਹ ਕਾਲਾ। ਨਿੱਕੇ ਹੁੰਦਿਆਂ ਤੋਂ ਇਹ ਅਖਾਣ, ਇਹ ਮੁਹਾਵਰਾ ਸੁਣਦੇ ਆਏ ਹਾਂ ਕਿ ਕੋਲਿਆਂ ਦੀ ਦਲਾਲੀ 'ਚੋਂ ਮੂੰਹ ਕਾਲਾ। ਸਾਨੂੰ ਇਹ ਹੀ ਸਮਝ ਆਉਂਦੀ ਸੀ ਵੀ ਇਹੋ ਜਿਹਾ ਕੋਈ ਵੀ ਕੰਮ ਜਿਹਦੇ 'ਚ ਮੁਸ਼ੱਕਤ ਬਹੁਤੀ ਹੋਵੇ ਅਤੇ ਲੱਭਤ ਘੱਟ ਹੋਵੇ ਤੇ ਉਹਦੇ ਬਾਰੇ ਸਿਆਣੇ ਆਂਦੇ ਸਨ ਵੀ ਦਫਾ ਕਰੋ, ਇਹ ਵੀ ਕੋਈ ਕੰਮ ਹੈ, ਇੰਝ ਹੀ ਹੈ ਜਿਵੇਂ ਕੋਲਿਆਂ ਦੀ ਦਲਾਲੀ 'ਚੋਂ ਮੂੰਹ ਕਾਲਾ ਕਰਨਾ ਹੋਵੇ। ਜੇ ਇਸ ਗੱਲ ਨੂੰ ਹੋਰ ਖਿਲਾਰ ਕੇ ਸਮਝਣਾ ਤੁਸੀਂ ਤੇ ਉਹ ਇੰਝ ਹੀ ਹੈ ਕਿ ਕੋਈ ਵੀ ਇਹੋ ਜਿਹਾ ਕੰਮ ਜਿਹੜਾ ਭੈੜਾ ਹੋਵੇ ਉਹਦਾ ਨਤੀਜਾ ਭੈੜਾ ਹੀ ਨਿਕਲਣਾ, ਤੇ ਭੈੜੇ ਕੰਮ 'ਚ ਹੱਥ ਨਾ ਪਾਓ। ਜੇ ਉੱਥੋਂ ਕੁਛ ਲੱਭਾ ਵੀ ਤੇ ਨਾਲ ਹੱਥ ਵੀ ਕਾਲੇ ਹੋਣਗੇ ਤੇ ਹੱਥ ਮੂੰਹ 'ਤੇ ਲਾਓਗੇ ਤੇ ਮੂੰਹ ਵੀ ਕਾਲਾ ਹੋ ਜਾਏਗਾ। ਇਸ ਲਈ ਸਿਆਣੇ ਹਰ ਭੈੜੇ ਕੰਮ ਤੋਂ ਦੂਰ ਰੱਖਣ ਵਾਸਤੇ ਅਣਜਾਣਿਆਂ ਨੂੰ, ਲਾਗੇ ਚਾਗੇ ਦੇ ਜਵਾਨਾਂ ਨੂੰ ਇਹੀ ਆਂਦੇ ਸਨ ਵੀ ਪੁੱਤਰ ਇਹਨੂੰ ਦਫਾ ਕਰੋ, ਇਸ ਕੰਮ ਨੂੰ, ਇਹ ਕੋਲਿਆਂ ਦੀ ਦਲਾਲੀ 'ਚੋਂ ਮੂੰਹ ਹੀ ਕਾਲਾ ਕਰਨ ਵਾਲੀ ਗੱਲ ਹੈ। ਪਰ ਵੇਖੋ ਕਿਹੜੀ ਸਦੀ ਆ ਗਈ ਕਿ ਬਜ਼ੁਰਗਾਂ ਦੇ ਅਖਾਣ ਤੇ ਮੁਹਾਵਰੇ ਵੀ ਗਲਤ ਸਾਬਤ ਕਰਤੇ ਨੇ। ਹੁਣ ਜਿਹੜੇ ਅੰਦਰੋਂ ਬਾਹਰੋਂ ਕਾਲੇ ਨੇ, ਜਿਨ੍ਹਾਂ ਦੇ ਜ਼ਮੀਰ ਕਾਲੇ ਨੇ, ਉਹਨਾਂ ਲੋਕਾਂ ਦੇ ਨਾ ਮੂੰਹ ਕਾਲੇ ਹੋ ਰਹੇ ਨੇ ਕੋਲਿਆਂ ਦੀ ਦਲਾਲੀ 'ਚੋਂ ਤੇ ਨਾ ਉਹਨਾਂ ਦੇ ਹੱਥ ਕਾਲੇ ਹੋ ਰਹੇ ਨੇ, ਬਲਕਿ ਉਹ ਸਾਡੇ ਨਸੀਬਾਂ ਨੂੰ ਕਾਲੇ ਕਰ ਰਹੇ ਨੇ, ਪਬਲਿਕ ਦਿਆਂ ਨੂੰ, ਤੇ ਆਪ ਅਰਬਾਂ ਰੁਪਈਆ ਬਣਾ ਕੇ ਤੇ ਲੰਦਨ 'ਚ ਪ੍ਰਾਪਰਟੀਆਂ ਬਣਾਉਣ ਡਏ ਨੇ। ਆਹੋ, ਮੈਂ ਤੁਹਾਡੇ ਨਾਲ ਗੱਲ ਕਰਨ ਡਿਆ ਸ਼ਰੀਫ ਟੱਬਰ ਦੀ। ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਹਮਣੇ ਬੜਾ ਅੱਜ ਦਾ ਕੰਪਲੈਕਸ ਟੌਪਿਕ ਹੈ। ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਹੈ ਕਿ ਮੇਰਾ ਪੰਜਾਬੀ ਵੀਲੌਗ ਦੇ ਵਿੱਚ ਮਕਸਦ ਸਿਰਫ ਚੁਲਬਲੀਆਂ ਖਬਰਾਂ ਦੇਣਾ ਨਹੀਂ ਹੈ। ਇਹ ਵੀਲੌਗ ਕਰਨ ਦਾ ਅਸਲ ਮਕਸਦ ਇਹ ਹੈ ਕਿ ਅਸੀਂ ਪੰਜਾਬੀ ਦੇ ਵਿੱਚ ਸਹਿਜੇ ਨਾਲ ਔਰ ਸਹਿਜੇ ਤੁਹਾਨੂੰ ਇਹੋ ਜਿਹੇ ਟਾਪਿਕ ਤੁਹਾਡੇ ਸਾਹਮਣੇ ਰੱਖੀਏ, ਖਿਲਾਰ ਕੇ ਤੇ ਨਿਤਾਰ ਕੇ, ਜਿਹੜੀਆਂ ਗੱਲਾਂ ਸਾਡੇ ਪਿੰਡਾਂ ਦੇ ਬੰਦਿਆਂ ਨੂੰ ਆਮ ਟੈਲੀਵਿਜ਼ਨ 'ਤੇ ਗੱਲਾਂ ਐਡੇ ਕੰਪਲੈਕਸ ਜਾਂ ਐਡੇ ਸੰਘਣੇ ਤਰੀਕੇ ਨਾਲ ਉਹ ਕਰਦੇ ਨੇ, ਐਡੀਆਂ ਮੁਸ਼ਕਿਲ ਬਣਾ ਕੇ, ਇੰਨੀਆਂ ਗੁੰਝਲਾਂ ਪਾ ਕੇ ਤੇ ਉਹਦੇ ਵਿੱਚ ਇੱਧਰ ਦੇ ਲਫ਼ਜ਼ ਤੇ ਉੱਧਰ ਦੇ ਲਫ਼ਜ਼ ਸ਼ਾਮਿਲ ਕਰਕੇ ਐਡਾ ਔਖਾ ਕਰ ਦਿੰਦੇ ਨੇ ਕਿ ਸਾਨੂੰ ਸਮਝ ਨਹੀਂ ਆਉਂਦੀ। ਇਸ ਲਈ ਜਦੋਂ ਮੈਂ ਕੋਈ ਬੜਾ ਹੀ ਮੁਸ਼ਕਿਲ ਤੇ ਗੁੰਝਲਾਂ ਵਾਲਾ ਟਾਪਿਕ ਡਿਸਕਸ ਕਰਿਆ ਕਰਾਂ ਤਾਂ ਉਹਨੂੰ ਧਿਆਨ ਨਾਲ ਸੁਣਿਆ ਕਰੋ ਔਰ ਪੂਰਾ ਸੁਣਿਆ ਕਰੋ ਤਾਂ ਕਿ ਤੁਹਾਨੂੰ ਸਮਝ ਆਵੇ। ਅੱਜ ਦਾ ਤੁਹਾਨੂੰ ਟਾਪਿਕ ਦੱਸਦੇ ਵੀ ਇਹ ਕੋਲਿਆਂ ਦੀ ਦਲਾਲੀ 'ਚੋਂ ਸ਼ਰੀਫ ਟੱਬਰ ਨੇ ਕੀ ਕੀਤਾ। ਪਹਿਲਾਂ ਤੁਹਾਡੇ ਸਾਹਮਣੇ ਥੋੜ੍ਹਾ ਜਿਹਾ ਡਾਟਾ ਰੱਖਦੇ ਹਾਂ, ਉਸ ਤੋਂ ਬਾਅਦ ਤੁਸੀਂ ਆਪੇ ਸਮਝ ਜਾਣਾ ਵੀ ਇਹ ਮਾਮਲਾ ਜਿਹੜਾ ਨਾ ਜੀ ਉਹ ਹੈ ਕੀ ਹੈ। ਅਗਰ ਹਰ ਮੁਲਕ 'ਚ ਜਿਹੜਾ ਬਿਜਲੀ ਦਾ ਰੇਟ ਹੈ ਨਾ, ਉਹਨੂੰ ਪਾਕਿਸਤਾਨ ਦੀ ਕਰੰਸੀ 'ਚ ਕਨਵਰਟ ਕਰ ਲਿਆ ਜਾਵੇ, ਜਿਵੇਂ $1 ਅਗਰ ਅਮਰੀਕਾ 'ਚ ਕੋਈ $1 ਦੀ ਚੀਜ਼ ਹੈ ਤੇ ਉਹਨੂੰ ਪਾਕਿਸਤਾਨ ਅਗਰ ਇਸ ਵੇਲੇ $280 ਦਾ, ਤੇ ਅਸੀਂ ਆਖਾਂਗੇ ਵੀ ਉਹ ਚੀਜ਼, ਅਗਰ ਇੱਕ ਮਿਸਾਲ ਦਿੰਨਾ ਕਿ ਅਮਰੀਕਾ 'ਚ ਪੈਟਰੋਲ ਦਾ ਲੀਟਰ $1 ਦਾ ਹੈ ਤੇ ਅਸੀਂ ਆਖਾਂਗੇ ਅਮਰੀਕਾ 'ਚ ਪੈਟਰੋਲ ਦਾ ਲੀਟਰ $280 ਦਾ ਹੈ, ਕਿਉਂਕਿ ਅਸੀਂ ਡਾਲਰ ਨੂੰ, ਉਸ ਕਰੰਸੀ ਨੂੰ ਜਿਹੜਾ ਰੁਪਈਆਂ 'ਚ ਬਦਲ ਲਿਆ। ਇੰਝ ਹੀ ਪੂਰੀ ਦੁਨੀਆ ਦੇ ਜਿਹੜੇ ਡਿਫਰੈਂਟ ਮੁਲਕ ਨੇ ਸਾਡੇ ਖਿੱਤੇ ਦੇ, ਉਹਨਾਂ ਦੀ ਕਰੰਸੀ ਨੂੰ ਜਦੋਂ ਅਸੀਂ ਆਪਣੇ ਮੁਲਕ 'ਚ ਬਦਲ ਕੇ ਉੱਥੋਂ ਦੀ ਕੀਮਤ ਨੂੰ ਵੇਖਿਆ ਆਪਣੇ ਮੁਲਕ ਦੇ ਪੈਸਿਆਂ 'ਚ, ਤੇ ਇਹ ਹਿਸਾਬ ਲੱਗਾ ਵੀ ਜਿਹੜਾ ਹਿੰਦੁਸਤਾਨ ਹੈ ਉੱਥੇ ਬਿਜਲੀ ਦਾ ਯੂਨਿਟ ਇੱਕ ਜਿਹੜਾ ਹੈ ਨਾ, ਉਹ ਪਾਕਿਸਤਾਨੀ ਰੁਪਈਆਂ ਦੇ ਹਿਸਾਬ ਨਾਲ $2.30 ਦਾ, $2.30 ਦਾ ਹਿੰਦੁਸਤਾਨ ਦੇ ਵਿੱਚ ਇੱਕ ਯੂਨਿਟ ਹੈ ਬਿਜਲੀ ਦਾ। ਹਿੰਦੁਸਤਾਨ ਦੇ ਵਿੱਚ ਜਿਹੜੀ ਆਬਾਦੀ, ਉਹਨਾਂ ਦੀ ਜਿਹੜੀ ਸਾਲਾਨਾ ਕਮਾਈ ਹੈ ਨਾ ਹਰ ਬੰਦੇ ਦੀ, ਤਕਰੀਬਨ ਉਹ $1,72,000 ਪਾਕਿਸਤਾਨੀ ਬਣਦੀ ਹੈ। ਸਾਲ ਦੀ ਕਮਾਈ $1,72,000 ਫੀ ਬੰਦਾ ਪਾਕਿਸਤਾਨੀ ਰੁਪਈਆਂ 'ਚ, ਔਰ ਬਿਜਲੀ ਹੈਗੀ ਹੈ $2.30, $2.30। ਬੰਗਲਾਦੇਸ਼ ਦੇ ਵਿੱਚ ਇਹ ਬਿਜਲੀ ਦਾ ਰੇਟ ਜੇ $2.25, 5 ਪੈਸੇ ਹੋਰ ਥੱਲੇ, ਔਰ ਉਹਨਾਂ ਦੀ ਜਿਹੜੀ ਕਮਾਈ ਸਾਲਾਨਾ ਉਹ $45,000 ਪਾਕਿਸਤਾਨੀ ਹੈ। ਇਹ ਸਾਰੀਆਂ ਜਿਹੜੀਆਂ ਰਕਮਾਂ ਨੇ ਨਾ, ਫਿਗਰਾਂ ਨੇ, ਮੈਂ ਪਾਕਿਸਤਾਨੀ ਦੱਸ ਰਿਹਾ, ਕਮਾਈ ਵੀ ਤੇ ਬਿਜਲੀ ਦਾ ਰੇਟ ਵੀ, ਉਹ ਕਨਵਰਟ ਕਰ ਲਿਆ ਹੋਇਆ ਪਾਕਿਸਤਾਨੀ ਰੁਪਈਆਂ 'ਚ ਉਹਨਾਂ ਨੂੰ। ਅਫਗਾਨਿਸਤਾਨ ਵਾਲਿਆਂ ਦੀ ਜਿਹੜੀ ਕਮਾਈ ਹੈ ਉਹ ਤਕਰੀਬਨ $10,000 ਸਾਲ ਦਾ, $9,900, ਤੇ ਬਿਜਲੀ ਉਹਨਾਂ ਨੂੰ ਜਿਹੜੀ ਲੱਭਦੀ ਉਹ $11.70 ਪਾਕਿਸਤਾਨੀਆਂ ਦੀ ਇੱਕ ਯੂਨਿਟ। ਅੱਗੇ ਆ ਗਿਆ ਈਰਾਨ, ਉੱਥੇ ਕਮਾਈ ਉਹਨਾਂ ਦੀ $1,02,000 ਸਾਲ ਦਾ, ਤੇ ਜਿਹੜੀ ਉਹਨਾਂ ਨੂੰ ਬਿਜਲੀ ਲੱਭਦੀ ਜੇ ਉਹ $8.90 ਦੀ ਬਿਜਲੀ ਉਹਨਾਂ ਨੂੰ ਇੱਕ ਯੂਨਿਟ ਲੱਭਦੀ। ਹੁਣ ਆਓ ਸਾਡਾ ਸੋਹਣਾ ਪਾਕਿਸਤਾਨ, ਇੱਥੇ ਕਮਾਈ ਜੇ ਲੋਕਾਂ ਦੀ $37,000, ਮਤਲਬ ਸਿਰਫ ਅਫਗਾਨਿਸਤਾਨ ਤੋਂ ਸਾਡੀ ਕਮਾਈ ਬਹੁਤੀ ਹੈ, ਬਾਕੀ ਸਾਰਿਆਂ ਤੋਂ ਅਸੀਂ ਪਿੱਛੇ ਰਹਿ ਗਏ, ਗਰੀਬ ਹੋ ਗਏ। ਬੰਗਲਾਦੇਸ਼ ਵੀ ਸਾਡੇ ਤੋਂ ਗਾਂਹ ਨਿਕਲ ਗਿਆ, ਉਹਦੀ ਵੀ $45,000 ਹੁਣ ਫੀ ਬੰਦਾ ਇਨਕਮ ਹੈ ਸਾਲ ਦੀ। ਇੱਥੇ 37,000 ਜਨਾਬੇ ਵਾਲਾ ਸਾਡੀ ਹੈਗੀ ਜੇ ਕਮਾਈ ਸਾਲਾਨਾ ਹਰ ਬੰਦੇ ਦੀ, ਤੇ ਇਹ $53.20 ਯੂਨਿਟ ਜੇ ਬਿਜਲੀ ਦਾ, ਜਿਹੜਾ ਕਿ ਝੂਠ ਹੈ,
ਇੰਜ ਨਹੀਂ ਹੈ, ਸੱਚਾ ਨਹੀਂ ਹੈ। ਇਹ ਵੀ Jio TV ਨੇ ਸਹੀ ਖਬਰ ਨਹੀਂ ਦਿੱਤੀ, ਮਤਲਬ ਪੂਰੀ ਖਬਰ ਨਹੀਂ ਦਿੱਤੀ। ਇਹਦੇ ਟੈਕਸ ਚੈੱਕ ਸਾਰੀਆਂ ਸ਼ਾਵਾਂ ਪਾਓਗੇ ਤੇ ਇਹ ਪਿਛਲੀਆਂ ਗਰਮੀਆਂ ਦੇ ਵਿੱਚ ਕੋਈ 73-74 ਰੁਪਈਏ ਯੂਨਿਟ ਜਿਹੜਾ ਹੈ ਉਹ ਬਿਜਲੀ ਵੇਚੀ ਗਈ ਹੈ ਪਿਛਲੀਆਂ ਗਰਮੀਆਂ ਦੇ ਵਿੱਚ ਪਾਕਿਸਤਾਨ ਦੇ ਵਿੱਚ। ਅਗਰ ਤੁਸੀਂ ਇਹ ਵੇਖੋ 74 ਰੁਪਈਏ 70 ਤੇ 4 74 ਰੁਪਈਏ ਫੀ ਯੂਨਿਟ ਪਿਛਲੀਆਂ ਗਰਮੀਆਂ 'ਚ ਟੈਕਸ ਟੁਕਸ ਪਾ ਕੇ ਪਾਕਿਸਤਾਨ ਦੇ ਵਿੱਚ ਫੀ ਯੂਨਿਟ ਬਿਜਲੀ ਵੇਚੀ ਗਈ ਹੈ। ਹੁਣ ਤੁਸੀਂ ਆਖਦੇ ਹੋਵੋਗੇ ਵੀ ਇਹਦੇ 'ਚ ਕੋਲਿਆਂ ਦੀ ਦਲਾਲੀ ਦੀ ਗੱਲ ਮੈਂ ਕਿੱਥੋਂ ਕਰਨ ਡਿਆ, ਉਹ ਮੈਂ ਤੁਹਾਨੂੰ ਦੱਸਣਾ, ਜ਼ਰਾ ਬੜੇ ਗੌਰ ਨਾਲ ਸੋਚਣਾ ਅਤੇ ਸਮਝਣਾ। ਪੂਰੀ ਦੁਨੀਆ ਦੇ ਵਿੱਚ ਕੋਲੇ ਦੇ ਪਲਾਂਟ ਲੱਗਦੇ ਹੁੰਦੇ ਸਨ, ਅਮਰੀਕਾ 'ਚ ਵੀ, ਸਾਰੀਆਂ ਜਗ੍ਹਾ। ਅਮਰੀਕਾ ਨੇ ਕੰਮ ਅੱਜ ਤੋਂ 20-30 ਸਾਲ ਪਹਿਲਾਂ ਬੰਦ ਕਰ ਦਿੱਤਾ। ਉਹਨਾਂ ਕਿਹਾ ਕੋਲਿਆਂ ਦੀ ਦਲਾਲੀ 'ਚ ਮੂੰਹ ਕਾਲਾ ਹੁੰਦਾ, ਅਸੀਂ ਹੋਰ ਤਰੀਕੇ ਨਾਲ ਬਿਜਲੀ ਬਣਾਵਾਂਗੇ, ਉਹ ਸਸਤੀ ਵੀ ਪੈਂਦੀ ਹੈ ਅਤੇ ਮਾਹੌਲ ਵਾਸਤੇ ਵੀ ਅੱਛੀ, ਕਿਉਂਕਿ ਕੋਲਾ ਜਦੋਂ ਜਲਦਾ ਹੈ ਅਤੇ ਉਹਦੇ 'ਚੋਂ ਜਿਹੜੀ ਸਲਫਰ ਅਤੇ ਦੂਸਰੀਆਂ ਜ਼ਹਿਰਾਂ ਫੈਲਦੀਆਂ ਨੇ ਉੱਤੇ ਜਾਂਦੀਆਂ ਨੇ ਅਸਮਾਨ 'ਤੇ, ਉਹ ਉੱਥੋਂ ਫਿਰ ਜ਼ਹਿਰੀਲੀਆਂ ਬਾਰਿਸ਼ਾਂ ਹੁੰਦੀਆਂ ਨੇ ਅਤੇ ਲੋਕਾਂ ਨੂੰ ਕੈਂਸਰ ਹੁੰਦਾ ਹੈ, ਦੂਸਰੀਆਂ ਬਿਮਾਰੀਆਂ ਹੁੰਦੀਆਂ ਨੇ, ਉਹਦਾ ਨੁਕਸਾਨ ਜ਼ਿਆਦਾ। ਤਾਂ ਉਹਨਾਂ ਇਹ ਯੂਰਪ ਵਾਲਿਆਂ ਨੇ, ਅਮਰੀਕਾ ਵਾਲਿਆਂ ਨੇ ਇਹ ਬਿਜਲੀ ਘਰ ਬੰਦ ਕਰ ਦਿੱਤੇ, ਕਿਉਂਕਿ ਸਿਹਤ ਵਾਸਤੇ, ਇਲਾਕੇ ਵਾਸਤੇ ਚੰਗੇ ਨਹੀਂ, ਜ਼ਹਿਰ ਨੇ। ਚਾਈਨਾ ਨੇ ਵੀ ਲਾਏ ਸਨ, ਚਾਈਨਾ ਨੇ ਹੁਣੇ ਬੰਦ ਕਰਨਾ ਸ਼ੁਰੂ ਕੀਤੇ ਪਿਛਲੇ 5-10 ਸਾਲਾਂ 'ਚ। ਉਹਨਾਂ ਨੇ ਵੀ ਸਕ੍ਰੈਪ ਕਰਨੇ ਸ਼ੁਰੂ ਕਰਤੇ, ਕਬਾੜ ਦੇ ਵਿੱਚ ਵੇਚਣੇ ਸ਼ੁਰੂ ਕਰ ਦਿੱਤੇ। ਐਨ ਉਸ ਵੇਲੇ ਸ਼ਬਾਜ਼ ਸ਼ਰੀਫ ਸਾਹਿਬ ਅਤੇ ਨਵਾਜ਼ ਸ਼ਰੀਫ ਸਾਹਿਬ ਨੇ ਕਿਹਾ ਵੀ ਇੱਥੋਂ ਪੈਸੇ ਵੱਟੇ ਜਾ ਸਕਦੇ ਨੇ। ਇਹ ਜਿਹੜੇ ਨਵਾਜ਼ ਸ਼ਰੀਫ ਸਾਹਿਬ ਉੱਤਰ ਕੇ ਉਹ ਆਪਣੇ ਹਾਈਡ ਪਾਰਕ ਵਾਲੇ ਤੋਂ ਨਿਕਲ ਕੇ ਤੇ ਦਫ਼ਤਰ ਜਾਂਦੇ ਸਨ ਨਾ, ਉਹ ਦਫ਼ਤਰ ਉੱਥੇ ਕਿਹੜਾ ਇਹ ਜਿਹੜਾ ਉਹ ਕੋਈ ਦੁੱਧ ਵੇਚਦੇ ਸਨ ਬਹਿ ਕੇ ਉਸ ਦਫ਼ਤਰ 'ਚ, ਇਹੋ ਜਿਹੀਆਂ ਡੀਲਾਂ ਹੀ ਕਰਦੇ ਸਨ ਦਫ਼ਤਰਾਂ 'ਚ ਬਹਿ ਕੇ। ਉੱਥੇ ਇਹਨਾਂ ਦੇ ਪੁੱਤਰ ਵੀ ਇਹੀ ਡੀਲਾਂ ਕਰਦੇ ਨੇ ਅਤੇ ਆਪ ਵੀ ਇਹੋ ਜਿਹੀਆਂ ਡੀਲਾਂ ਹੀ ਕਰਦੇ ਸਨ। ਇਹਨਾਂ ਜਨਾਬ ਜਿਹੜੇ ਸਕ੍ਰੈਪ ਹੋਏ ਦੂਸਰੇ ਮੁਲਕਾਂ ਦੇ ਵਿੱਚ ਬਿਜਲੀ ਘਰ ਸਨ, ਉਹ ਲਿਆ ਕੇ ਇੱਥੇ ਲਾ ਲਏ। ਹੁਣ ਸਿਰਫ ਸਾਹੀਵਾਲ ਦੇ ਵਿੱਚ ਇੱਕ ਪਾਵਰ ਪਲਾਂਟ ਲਾਇਆ ਇਹਨਾਂ ਕੋਲੇ ਦਾ। ਹੁਣ ਉਹ ਜਿਹੜਾ ਸਾਹੀਵਾਲ 'ਚ ਪਾਵਰ ਪਲਾਂਟ ਲਾਇਆ $2 ਬਿਲੀਅਨ ਦਾ ਲੱਗਾ ਹੈ। $2 ਬਿਲੀਅਨ ਦਾ ਮਤਲਬ ਹੈ ਕਿ ਉਹ ਤਕਰੀਬਨ 550 ਅਰਬ 550 ਅਰਬ ਰੁਪਏ ਦਾ ਲੱਗਾ ਹੈ। ਹੁਣ ਇਹਦੇ ਮੁਕਾਬਲੇ ਦੇ ਵਿੱਚ ਜਿਹੜਾ ਮਹਿਮਦ ਡੈਮ ਇਮਰਾਨ ਖਾਨ ਨੇ ਬਣਾਉਣਾ ਸ਼ੁਰੂ ਕੀਤਾ ਔਰ ਹੁਣ ਉਹ ਮੁਕੰਮਲ ਹੋ ਜਾਏਗਾ, ਉਹ 300 ਅਰਬ, ਹਾਂਜੀ ਮੈਂ ਦੁਬਾਰਾ ਰਿਪੀਟ ਕਰਨ ਡਿਆ, 300 ਅਰਬ ਦੇ ਵਿੱਚ ਉਹ ਬਣਿਆ, ਜਿੱਥੋਂ ਤਕਰੀਬਨ 800 ਤੋਂ 900 ਮੈਗਾਵਾਟ ਬਿਜਲੀ ਆਉਣੀ ਹੈ। ਕਿੰਨੇ 'ਚ? 300 ਅਰਬ। ਔਰ ਉਹ ਪਾਣੀ ਤੋਂ ਬਿਜਲੀ ਬਣਨੀ ਹੈ, ਇੱਕ ਕਲੀਨ ਗ੍ਰੀਨ ਇਨਕਲਾਬ ਹੈ, ਉਹ ਪਾਣੀ ਡੱਕਣਾ ਹੈ, ਬਿਜਲੀ ਬਣਨੀ ਹੈ। ਫਿਰ ਸਲਾਬ ਦੇ ਦਿਨਾਂ 'ਚ ਵੀ ਉਸ ਡੈਮ ਨੇ ਕੰਮ ਦੇਣਾ ਹੈ ਕਿ ਬਹੁਤਾ ਪਾਣੀ ਉਹਨੇ ਡੱਕ ਲੈਣਾ ਹੈ, ਫਿਰ ਥੋੜ੍ਹਾ ਥੋੜ੍ਹਾ ਪਾਣੀ ਕਰਕੇ ਛੱਡਣਾ ਹੈ ਜ਼ਿਮੀਂਦਾਰ ਨੂੰ, ਜਿੰਨਾ ਜਿੰਨਾ ਚਾਹੀਦਾ ਉਹਨਾਂ ਉਹਨੂੰ ਪਾਣੀ ਵੀ ਤੁਸੀਂ ਦੇ ਸਕਦੇ ਹੋ। ਮਤਲਬ ਜ਼ਰਾਤ ਵੀ ਬਚਾ ਸਕਦੇ ਹੋ, ਇਨਕਲਾਬ ਵੀ ਲਿਆ ਸਕਦੇ ਹੋ, ਫਲੱਡ ਵੀ ਬਚਾ ਸਕਦੇ ਹੋ, ਪੈਸੇ ਵੀ ਥੋੜ੍ਹੇ, ਬਿਜਲੀ ਵੀ ਸਸਤੀ ਸਾਰੀ ਉਮਰ ਬਣਨੀ, ਕਿਉਂਕਿ ਨਾ ਕੋਲਾ ਪਾਉਣਾ ਪੈਣਾ ਉਹਦੇ 'ਚ। ਇੱਕ ਵਾਰ ਡੈਮ ਬਣਾ ਲਿਆ ਅਤੇ ਪਾਣੀ ਨਾਲ ਬਿਜਲੀ ਬਣਦੀ ਰਹਿਣੀ, ਛੋਟਾ ਮੋਟਾ ਖਰਚਾ ਆਉਣਾ ਉਹਦੇ 'ਤੇ। ਇਹਦੇ 'ਚ ਕੋਲਾ ਬਾਲਣਾ ਪੈਣਾ, ਔਰ ਅੱਗੋਂ ਤੁਹਾਨੂੰ ਮੈਂ ਦੱਸਦਾ ਵੀ ਕਿੰਨੇ ਦਾ ਮਹਿੰਗਾ ਕੋਲਾ ਇਹਦੇ ਵਿੱਚ ਬਾਲਣਾ ਪੈਣਾ, ਅਤੇ 800 ਤੋਂ 900 ਮੈਗਾਵਾਟ ਬਿਜਲੀ ਉਹਦੇ ਤੋਂ ਬਣਨੀ ਹੈ। ਔਰ ਉਹ ਕਿੰਨੀਆਂ ਅੱਗੋਂ ਸਦੀ ਤੱਕ ਉਹ ਚੱਲਣਾ ਹੈ ਅਤੇ ਕਿੰਨਾ ਫਾਇਦਾ ਹੋਣਾ। ਇਹ ਇਮਰਾਨ ਖਾਨ ਦਾ ਪ੍ਰੋਜੈਕਟ ਸੀ। ਹੁਣ ਇਹਨਾਂ ਦਾ ਪ੍ਰੋਜੈਕਟ ਵੇਖੋ, ਸਾਹੀਵਾਲ ਜਿਹੜਾ ਪ੍ਰੋਜੈਕਟ ਹੈ ਉਹ ਲੋਕਲ ਕੋਲੇ 'ਤੇ ਵੀ ਲੱਗ ਸਕਦਾ ਸੀ, ਕਿਉਂਕਿ ਡੀਲਾਂ ਬਾਹਰੋਂ ਬਹੁਤੀਆਂ ਲੱਭਣੀਆਂ ਸਨ, ਮਾਲ ਬਾਹਰੋਂ ਬਹੁਤਾ ਲੱਭਣਾ ਸੀ, ਅਤੇ ਇਹਨਾਂ ਆਖਿਆ ਨਹੀਂ ਜੀ ਅਸੀਂ ਤਾਂ ਇੰਪੋਰਟਡ ਕੋਲਾ, ਜਿਹੜਾ ਇੱਥੋਂ ਦਾ ਕੋਲਾ ਨਾ ਉਹਦਾ ਨੱਕ ਵਗਦਾ ਹੈ। ਮਤਲਬ ਆਮ ਲੋਕਾਂ ਨੂੰ ਸਮਝ ਨਹੀਂ ਆਉਂਦੀ ਵੀ ਜਿਵੇਂ ਕਿਸੇ ਚੀਜ਼ ਦਾ ਨੱਕ ਬਹਿੰਦਾ ਹੋਵੇ ਅਤੇ ਆਖੀਏ ਜੀ ਇਹਦਾ ਨੱਕ ਵਗਦਾ, ਇਹ ਮੈਂ ਨਹੀਂ ਲੈਣਾ, ਇਹ ਨਹੀਂ ਮੈਨੂੰ ਚੰਗੀ ਲੱਗਦੀ, 'ਚੋਂ ਬੋਹ ਆਉਂਦੀ। ਇੱਥੋਂ ਵਾਲੇ ਕੋਲੇ 'ਚੋਂ ਇਹਨਾਂ ਨੂੰ ਬੋਹ ਆਉਂਦੀ ਸੀ, ਇਹਨਾਂ ਆਖਿਆ ਬਾਹਰ ਵਾਲਾ ਕੋਲਾ ਲਿਆਉਣਾ। ਜਿਹੜਾ ਲੋਕਲ ਕੋਲਾ ਹੈ ਨਾ ਜੀ, ਉਹਦੇ 'ਚੋਂ ਜਿਹੜੀ ਬਿਜਲੀ ਹੈ ਨਾ ਉਹ 23 ਰੁਪਏ ਫੀ ਯੂਨਿਟ ਬਣ ਸਕਦੀ ਹੈ। ਲੋਕਲ ਕੋਲੇ ਤੋਂ ਅਗਰ ਬਿਜਲੀ ਬਣਾਓ ਤਾਂ 23 ਰੁਪਏ ਫੀ ਯੂਨਿਟ ਬਣਦੀ ਹੈ। ਅਤੇ ਜਿਹੜਾ ਇੰਪੋਰਟਡ ਕੋਲਾ ਜਿਹਦੇ ਨਾਲ ਅੱਲਾ ਦੇ ਹੁਕਮ ਨਾਲ ਇਹ ਸਾਹੀਵਾਲ 'ਚ ਬਣਾ ਰਹੇ ਨੇ, ਉਹਦੇ ਤੋਂ 68 ਰੁਪਈਏ ਦੇ ਨਾਲ ਫੀ ਯੂਨਿਟ ਬਣਦੀ ਹੈ। ਇਹ ਬਣਨ ਦੀ ਗੱਲ ਕਰ ਰਹੇ ਹਾਂ, ਹਜੇ ਇਹਦੇ 'ਚ ਟੈਕਸ ਵੀ ਪੈਣਾ ਜੇ, ਹਜੇ ਬਿਜਲੀ ਬਣਨ ਤੋਂ ਬਾਅਦ ਬਿਜਲੀ ਘਰ ਤੋਂ ਚੁੱਕ ਕੇ ਬਿਜਲੀ ਟਰਾਂਸਮਿਸ਼ਨ ਲਾਈਨਾਂ 'ਚ ਪਾ ਕੇ ਅੱਗੇ ਵੀ ਲੈ ਕੇ ਜਾਣੀ ਹੈ, ਉਹਦੇ ਵੀ ਤੁਹਾਨੂੰ ਕੋਈ 5-5 ਰੁਪਈਏ ਦੇਣੇ ਪੈਣੇ ਨੇ। ਅਤੇ ਮਾਮਲਾ ਆ ਗਿਆ ਜੀ 74-75 ਰੁਪਈਆ ਯੂਨਿਟ ਦੇ ਵਿੱਚ। ਕਿੱਥੇ ਹਿੰਦੁਸਤਾਨ 'ਚ 2 ਰੁਪਈਏ, ਪਾਕਿਸਤਾਨੀ 2 ਰੁਪਈਏ 30 ਪੈਸੇ ਦਾ, ਔਰ ਬੰਗਲਾਦੇਸ਼ ਦੇ ਵਿੱਚ 2 ਰੁਪਈਏ 35 ਪੈਸੇ ਦਾ, ਔਰ ਦੂਜਿਆਂ ਮੁਲਕਾਂ ਦੇ ਵਿੱਚ ਕਿਤੇ 8 ਰੁਪਈਏ ਅਤੇ ਵੱਧ ਤੋਂ ਵੱਧ 11 ਰੁਪਈਏ, ਅਤੇ ਅਸੀਂ ਪਾਕਿਸਤਾਨ ਵਾਲੇ 74-75 ਰੁਪਈਏ ਯੂਨਿਟ ਬਿਜਲੀ ਦੇ ਪੈਸੇ ਭਰਨ ਡਏ ਹਾਂ। ਹੁਣ ਇੱਥੇ ਨਹੀਂ ਗੱਲ ਮੁੱਕੀ। ਹੁਣ ਜ਼ਰਾ ਗੌਰ ਕਰੋ ਕਿ ਜਿਹੜੇ ਸਕ੍ਰੈਪ ਕਰ ਛੱਡੇ ਸਨ ਚਾਈਨਾ ਨੇ ਪਲਾਂਟ, ਉਹ ਇਹਨਾਂ ਲਾਉਣ ਦਾ ਇੱਕ ਤਾਂ ਜ਼ਾਹਿਰ ਗੱਲ ਹੈ ਕਿ ਉਹਦੇ ਵਿੱਚੋਂ ਮਾਲ ਪਾਣੀ ਲੱਭਣਾ ਸੀ। ਫਿਰ ਇੰਪੋਰਟਡ ਕੋਲਾ ਪਾਇਆ। ਹੁਣ ਅਗਰ ਇੰਪੋਰਟਡ ਕੋਲਾ ਪਾ ਹੀ ਲਿਆ ਤੁਸੀਂ ਕਿ ਉਹਦੇ 'ਤੇ ਹੀ ਬਣਾਉਣੀ ਹੈ, ਅਤੇ ਤੁਸੀਂ ਮਰੋ ਫਿਰ ਉੱਥੇ ਕਰਾਚੀ ਲਾ ਲਓ, ਉੱਥੇ ਬੰਦਰਗਾਹ 'ਤੇ ਕੋਲਾ ਆਵੇ ਅਤੇ ਉੱਥੇ ਬਿਜਲੀ ਬਣਾਓ ਅਤੇ ਅੱਗੋਂ ਪਾਕਿਸਤਾਨ 'ਚ ਸਪਲਾਈ ਹੋਈ ਜਾਵੇ। ਉੱਥੇ ਪੋਰਟ ਕਾਸਮ ਦੇ ਉੱਤੇ ਪਹਿਲੇ ਐਟਮੀ ਬਿਜਲੀ ਘਰ ਵੀ ਤਾਂ ਲੱਗਾ ਹੈ ਨਾ, ਉੱਥੋਂ ਵੀ ਤਾਂ ਬਿਜਲੀ ਆਉਂਦੀ ਹੈ ਨਾ, ਉੱਥੇ ਲਾ ਲਓ। ਪਰ ਨਹੀਂ, ਕਿਉਂਕਿ ਵੋਟ ਲੈਣੇ ਸਨ, ਇਹ ਹਰ ਸ਼ੈ ਨੂੰ ਆਪਣਾ ਪ੍ਰੋਜੈਕਟ ਬਣਾ ਕੇ ਪੇਸ਼ ਕਰਦੇ ਨੇ। ਇਹਨਾਂ ਬਿਜਲੀ ਘਰ ਨੂੰ ਵੀ ਪ੍ਰੋਜੈਕਟ ਬਣਾ ਕੇ ਪੇਸ਼ ਕੀਤਾ। ਹੁਣ ਦੱਸੋ ਕਿ ਬਿਜਲੀ ਘਰ ਜਿਹੜਾ ਸਾਹੀਵਾਲ ਨੂੰ ਦਿੱਤਾ, ਇੱਕ ਹਰਾ ਸਾਹੀਵਾਲ ਕਦੇ ਵੇਖੋ ਤੁਸੀਂ,
ਉਂਝ ਨਹੀਂ ਵੇਖ ਸਕਦੇ। ਅਗਰ ਸਾਹੀਵਾਲ ਨਹੀਂ ਗਏ ਤਾਂ ਇਸ ਵੇਲੇ ਗੂਗਲ ਮੈਪ ਖੋਲੋ ਤੇ ਸਾਹੀਵਾਲ ਨੂੰ ਉੱਤੋਂ ਵੇਖੋ, ਸੈਟਲਾਈਟ ਉਹਦੀ ਇਮੇਜਰੀ ਔਨ ਕਰਕੇ ਨਾ ਉਹਨੂੰ ਵੇਖੋ। ਜੇ ਉਹ ਹਰਾ ਭਰਿਆ ਤੇ ਖੂਬਸੂਰਤ ਤਗੜਾ ਰਕਬਾ ਨਾ ਹੋਵੇ ਫਸਲਾਂ ਵਾਲਾ, ਤੇ ਬਹੁਤ ਹੀ ਨਿੱਗਰ ਤੇ ਤਗੜੀਆਂ ਜ਼ਮੀਨਾਂ ਉੱਥੋਂ ਨਾ ਹੋਵੇ, ਸਾਵੇ ਰੰਗ ਦੇ ਕਮਾਦ ਹੁੰਦੇ ਨੇ ਉੱਥੇ, ਮੀਨ ਤਗੜਾ, ਮੈਂ ਆਖਾਂ ਕਿ ਜੋਬਨ ਵਾਲਾ ਇਲਾਕਾ ਹੈ। ਉੱਥੋਂ ਦੀਆਂ ਮੱਝਾਂ, ਉੱਥੋਂ ਦਾ ਪਾਣੀ, ਉੱਥੋਂ ਦੀ ਜ਼ਮੀਨ, ਉੱਥੋਂ ਦੇ ਲੋਕੀ, ਹਰ ਸ਼ੈ ਵਧੀਆ। ਉੱਥੇ ਇਹਨਾਂ ਜ਼ਾਲਮਾਂ ਨੇ ਲਿਆ ਕੇ ਇੰਪੋਰਟਡ ਕੋਲੇ ਵਾਲਾ ਪਲਾਂਟ ਲਾਇਆ। ਉਸ ਪਲਾਂਟ ਦੇ ਚੱਲਣ ਨਾਲ ਹੁਣ ਸਲਫਰ ਉਹਦੇ 'ਚ ਉੱਤੇ ਜਾਂਦਾ, ਜ਼ਹਿਰ ਉੱਤੇ, ਫਿਰ ਉਹ ਉਸ ਤੋਂ ਬਾਅਦ ਜ਼ਹਿਰੀਲੀਆਂ ਤੇਜ਼ਾਬੀ ਬਾਰਿਸ਼ਾਂ ਹੁੰਦੀਆਂ ਨੇ, ਲੋਕਾਂ ਨੂੰ ਕੈਂਸਰ ਹੋ ਰਹੇ ਨੇ, ਦਮਾ ਹੋ ਰਿਹਾ, ਡੰਗਰ ਮਰ ਰਹੇ ਨੇ, ਫਸਲਾਂ ਤਬਾਹ, ਉੱਥੇ ਵਬਾ ਫੈਲੀ ਹੋਈ ਹੈ ਲੋਕਾਂ ਦੇ। ਇੱਕ ਤਾਂ ਉੱਥੋਂ ਦੇ ਮਾਹੌਲ ਨੂੰ ਤਬਾਹੀ ਫੇਰ ਦਿੱਤੀ। ਦੂਜਾ, ਕੋਲਾ ਪਹਿਲੋਂ ਬਾਹਰੋਂ ਬੰਦਰਗਾਹ 'ਤੇ ਆਉਂਦਾ ਜਹਾਜ਼ਾਂ 'ਚ, ਉੱਥੋਂ ਉਤਰ ਕੇ ਟ੍ਰੇਨ 'ਤੇ ਲਾਤੇ ਨੇ, ਟ੍ਰੇਨ 'ਤੇ ਲੱਦ ਕੇ ਤੇ ਉਸ ਕੋਲੇ ਨੂੰ ਲੈ ਕੇ ਆਉਂਦੇ ਨੇ ਸਾਹੀਵਾਲ, ਕਰਾਚੀ ਤੋਂ ਸਾਹੀਵਾਲ ਲੈ ਕੇ ਆਉਂਦੇ ਨੇ ਕੋਲੇ ਨੂੰ। ਮਕਸਦ ਕੀ ਸੀ? ਪੰਜਾਬ 'ਚ ਏਡੀ ਵੱਡੀ ਇੱਕ ਬਿਲਡਿੰਗ ਬਣਾਉਣੀ ਹੈ, ਉਹਦੇ ਧੂਏਂ ਕੱਢਦੇ ਪੰਜਾਬ 'ਚ ਦਿਖਾਉਣੇ ਨੇ, ਤੇ ਲੋਕਾਂ ਨੂੰ ਦੱਸਣਾ ਵੀ ਅਸੀਂ ਬੜੀ ਤਰੱਕੀ ਕੀਤੀ, ਅਸੀਂ ਪੰਜਾਬ 'ਚ ਬਿਜਲੀ ਘਰ ਲਾ ਦਿਓ। ਮਰੋ, ਇਹਨੂੰ ਕਰਾਚੀ ਲਾ ਦਿਓ, ਸਾਰਾ ਮੁਲਕ ਹੀ ਆਪਣਾ ਹੈ। ਉੱਥੇ ਵੀ ਕਿਤੇ ਪਰਾਂ ਲਾਓ, ਆਬਾਦੀ ਤੋਂ ਪਰਾਂ ਹਟਵਾਂ ਰੱਖ ਕੇ ਸਮੁੰਦਰ ਦੇ ਕਿਨਾਰੇ 'ਤੇ ਕਿਤੇ ਜਿੱਥੇ ਲੋਕੀ ਘੱਟ ਰਹਿੰਦੇ ਹੋਣ। ਮੈਂ ਇਹ ਨਹੀਂ ਆਂਦਾ ਕਰਾਚੀ ਸ਼ਹਿਰ 'ਚ ਲਾਓ, ਥੋੜ੍ਹਾ ਜਿਹਾ ਹਟਵਾਂ ਲਾ ਦਿਓ ਪਰਾਂ, ਜਿੱਥੇ ਉੱਥੇ ਕੋਈ ਨਾ ਹੋਵੇ। ਉਹ ਲਿਆ ਕੇ ਇੱਥੇ ਲਿਆ ਕੇ ਲਾਇਆ, ਉੱਥੋਂ ਕੋਲੇ ਦੇ ਵੱਧ ਪੈਸੇ ਪੈਂਦੇ ਨੇ। ਲੋਕਲ ਕੋਲੇ ਤੇ 23 ਰੁਪਈਏ ਦੀ ਬਿਜਲੀ ਪੈਣੀ ਸੀ, ਇਹ ਹੁਣ 74-75 ਰੁਪਈਏ ਦੀ ਬਿਜਲੀ ਪੈਣ ਡਈ। ਇਹ ਬਿੱਲ ਇਹਨਾਂ ਦੇ ਪਿਓ ਨੇ ਦੇਣਾ ਮਾਜ਼ਰਤ ਦੇ ਨਾਲ, ਇਹ ਬਿੱਲ ਤੁਸੀਂ ਔਰ ਮੈਂ ਦੇਣਾ। ਆਵਾਮ ਤੇ ਬੁੱਕਣ ਡਈ ਹੈ, ਬੁੱਕਣ ਮੀਨ ਬਿਲਕਣ ਡਈ ਹੈ। ਇਸ ਵੇਲੇ ਆਵਾਮ ਨੂੰ ਸਮਝ ਨਹੀਂ ਆ ਰਹੀ ਵੀ ਜਾਈਏ ਕਿਹੜੇ ਪਾਸੇ ਨੂੰ, ਬਿੱਲ ਕਿਵੇਂ ਜਮ੍ਹਾਂ ਕਰਵਾਈਏ। ਇਹ ਹੁਣ ਗੱਲਾਂ ਅਸੀਂ ਨਾ ਸੁਣਦੇ, ਨਾ ਅਸੀਂ ਇਹਨਾਂ 'ਤੇ ਤਵੱਜੋ ਦਿੰਦੇ। ਸਾਨੂੰ ਵੀ ਸਾਰੀਆਂ ਹੇ ਹਾ ਵਾਲੀਆਂ ਗੱਲਾਂ ਚਾਹੀਦੀਆਂ ਨੇ, ਅਤੇ ਸਾਨੂੰ ਵੀ ਸਾਰੀਆਂ ਬਸ ਉਹ ਮਖੌਲੀ ਕਿਸਮ ਦੀਆਂ ਗੱਲਾਂ ਸੁਣ ਕੇ ਤੇ ਰਾਜ਼ੀ ਹੁੰਦੇ ਆ। ਅਸਲ ਗੱਲਾਂ ਇਹ ਜੇ, ਤੇ ਨਾਲ ਗੈਸ ਬਾਰ-ਬਾਰ ਮਹਿੰਗੀ ਕਰੀ ਆਉਂਦੇ ਨੇ। ਕੱਲ੍ਹ ਰਾਤੀ ਫਿਰ ਪੈਟਰੋਲ ਮਹਿੰਗਾ ਕਰ ਦਿੱਤਾ ਹੈ। ਇਸ ਇੱਕ ਹਫ਼ਤੇ 'ਚ 2 ਵਾਰੀ ਬਿਜਲੀ ਮਹਿੰਗੀ ਕਰ ਚੁੱਕੇ ਨੇ, 2 ਹਫ਼ਤਿਆਂ 'ਚ 2 ਵਾਰੀ ਗੈਸ ਮਹਿੰਗੀ ਕਰ ਚੁੱਕੇ ਨੇ, ਅਤੇ ਹੁਣ ਪੈਟਰੋਲ ਮਹਿੰਗਾ ਕਰ ਚੁੱਕੇ ਨੇ। ਗੈਸ ਵਾਲੇ ਜਿਹੜੇ ਬਿੱਲ ਨੇ ਉਹ ਵੀ ਲੋਕੀ ਰੋਂਦੇ ਫਿਰਦੇ ਨੇ ਵੀ ਕਿਹੜੇ ਪਾਸੇ ਨੂੰ ਜਾਈਏ, ਕਿਵੇਂ ਜਮ੍ਹਾਂ ਕਰਾਈਏ। ਸਿਆਲ ਨੇ ਜਿਨ੍ਹਾਂ ਦੇ ਘਰ ਗੈਸ ਨਹੀਂ ਆਉਂਦਾ, 30-30 ਹਜ਼ਾਰ ਤੋਂ ਥੱਲੇ ਉਹਨਾਂ ਦਾ ਬਿੱਲ ਨਹੀਂ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਚੀਜ਼ ਨੇ ਹੋਰ ਜ਼ਿਆਦਾ ਮਸਲਾ ਖੜਾ ਕਰ ਦੇਣਾ। ਅਤੇ ਇਹਨਾਂ ਨੇ ਜਿਹੜਾ ਸਾਹੀਵਾਲ ਪਲਾਂਟ ਹੈ ਉਹ $2 ਅਰਬ ਦਾ ਲਾਇਆ ਜੀ। $2 ਅਰਬ ਦਾ ਮਤਲਬ ਆਪ ਤੁਸੀਂ ਸਮਝ ਲਓ ਕਿ 600 ਅਰਬ ਦੇ ਕਰੀਬ ਕਿਤੇ ਰੁਪਈਏ ਪਹੁੰਚ ਗਏ। 550-600 ਅਰਬ ਦੇ ਕੋਲ ਇਹ ਇਹਨਾਂ ਨੇ ਪਲਾਂਟ ਲਾਇਆ। 1300 ਮੈਗਾਵਾਟ ਇਹਦੇ ਵਿੱਚੋਂ ਬਿਜਲੀ ਆਉਂਦੀ ਜੇ, ਔਰ 1300 ਅਸੀਂ ਪੂਰੀ ਲੈਂਦੇ ਨਹੀਂ, 25% 'ਤੇ ਚੱਲਦਾ ਜ਼ਿਆਦਾ। 200-300 ਮੈਗਾਵਾਟ ਇਹਦੇ 'ਚੋਂ ਬਿਜਲੀ ਹਾਸਲ ਕਰਦੇ ਹਾਂ। ਰੁਪਈਏ ਲੇਕਿਨ ਸਾਨੂੰ 50% ਦੇ ਘੱਟ ਤੋਂ ਘੱਟ ਦੇਣੇ ਨੇ। ਮਤਲਬ ਰੁਪਈਏ ਸਾਨੂੰ 700, 750 ਜਾਂ 650 ਮੈਗਾਵਾਟ ਦੇ ਰੁਪਈਏ ਹਰ ਸੂਰਤ ਤੁਹਾਨੂੰ ਸਾਨੂੰ ਦਾ ਮਤਲਬ ਕਿਸੇ ਦੇ ਪਿਓ ਨਹੀਂ ਦੇਣੇ, ਤੁਸੀਂ ਦੇਣੇ ਨੇ ਬਿੱਲਾਂ ਦੇ ਵਿੱਚ। ਇਹਦਾ ਮਤਲਬ 650-700 ਮੈਗਾਵਾਟ ਦੇ ਪੈਸੇ ਤੁਸੀਂ ਦੇਣੇ ਨੇ ਹਰ ਸੂਰਤ। ਔਰ 74-75 ਰੁਪਈਏ ਦੀ ਬਿਜਲੀ ਦੀ ਤੁਸੀਂ ਯੂਨਿਟ ਪੇ ਕਰ ਰਹੇ ਹੋ, ਅਤੇ ਜਿਨ੍ਹਾਂ ਨਾਲ ਐਗਰੀਮੈਂਟ ਹੋਇਆ ਉਹਨਾਂ ਦੀਆਂ ਮੌਜਾਂ ਲੱਗੀਆਂ। ਵੇਖੋ ਕਿਤੇ 2 ਰੁਪਈਏ ਅਤੇ ਕਿਤੇ 75 ਰੁਪਈਏ, ਦੋਵਾਂ 'ਚ ਅਤੇ 75 'ਚ ਕਿੰਨਾ ਫਰਕ ਹੁੰਦਾ ਜੇ? 73 ਰੁਪਈਆਂ ਦਾ। ਅਤੇ ਇਹ 73 ਰੁਪਈਏ ਕਿਹਦੀ ਜੇਬ 'ਚ ਗਏ ਨੇ ਅਤੇ ਕਿੰਜ ਗਏ ਨੇ, ਇਹਦਾ ਤੁਸੀਂ ਆਪੇ ਹਿਸਾਬ ਲਾ ਲਓ। ਇੰਜ ਖਾਂਦੇ ਨੇ ਮਾਲ, ਅਤੇ ਇਸ ਲਈ ਹਕੂਮਤਾਂ ਚਾਹੁੰਦੇ ਨੇ, ਅਤੇ ਇਸ ਲਈ ਸਾਰੇ ਸੌਦੇ ਕਰਦੇ ਨੇ। ਇਸ ਲਈ ਇਮਰਾਨ ਖਾਨ ਅੱਜ ਜੇਲ੍ਹ 'ਚ ਬੈਠਾ, ਉਹਨੂੰ ਕਬੂਲ ਨਹੀਂ ਹੈ। ਇਸੇ ਲਈ ਉਹ IMF ਨੂੰ ਕਹਿੰਦਾ ਵੀ ਇਹਨਾਂ ਚੋਰਾਂ ਨੂੰ ਕਰਜ਼ਾ ਨਾ ਦਿਓ, ਦਿੱਤਾ ਤੇ ਇਹਨਾਂ ਖਾ ਜਾਣਾ ਜੇ, ਇਸੇ ਤਰੀਕੇ ਨਾਲ ਜਿਵੇਂ ਇਹ ਸ਼ਾਵਾਂ ਖਾਧੀਆਂ ਨੇ। ਪਰ ਸਾਨੂੰ ਕੀ, ਅਸੀਂ ਤਵੱਜੋ ਹੀ ਨਹੀਂ ਲੈਂਦੇ। ਅਸੀਂ ਆਨੇ ਵੀ ਚਲੋ ਖਾਣ ਦਿਓ, ਕਿਹੜਾ ਮੇਰੇ ਪਿਓ ਦਾ ਮਾਲ ਹੈ। ਉਹ ਭਾਈ ਸਾਡੇ ਹੀ ਪਿਓ ਦਾ ਹੈ। ਇਹ ਬਿਜਲੀ ਦੇ ਬਿੱਲਾਂ ਦੇ ਵਿੱਚ ਤੁਸੀਂ ਜਿਹੜਾ ਅੱਜ ਬਿਲਕਦੇ ਜੇ ਨਾ, ਇਹ ਤੁਹਾਡੇ ਰੁਪਈਏ ਨੇ ਜਿਹੜੇ ਸਾਹੀਵਾਲ 'ਚ ਸਾੜ ਰਹੇ ਨੇ। ਅੱਜ ਲਈ ਇੰਨਾ ਹੀ, ਮੈਨੂੰ ਇਜਾਜ਼ਤ ਦਿਓ। ਰੱਬ ਰਾਖਾ।